ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇੱਕ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब तुहाडा निੱਘਾ ਸਵਾਗਤ है प्रोग्राम सच्चो सच ਵਿੱਚ। बहुत शुक्रिया जी डॉक्टर साहब आज 31 मई 2018 17 ਜੇਠ ਨਾਨਕ ਸ਼ਾਹੀ ਸੰਮਤ 550 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸਦੀ ਹੈ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਲ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ। ਪ੍ਰੋਗਰਾਮ ਸ਼ੁਰੂ ਕਰਦੇ ਹਾਂ ਅੱਜ ਦੇ ਪਹਿਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? देखो पिछले इस सारे समय च ही खास तौर पर असी मई के महीने च देखते हैं जी कि BJP का एजेंडा जिहड़ा कि नफरत नाल भरिया होया 2014 तो सरकारी शह और भीड़ मैंटेलिटी दे नाल पूरे जोर शोर नाल कश्मीर तो कन्याकुमारी तक लागू किया जा रहा। ਹੁਣ ਇਸ ਦਾ ਪ੍ਰਭਾਵ ਜਿੱਥੇ ਅਸੀਂ ਦੱਖਣ ਦੀਆਂ ਸਟੇਟਾਂ ਵਿੱਚ ਦੇਖਿਆ, ਕਰਨਾਟਕਾ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ ਜੀ, ਜਿਹੜਾ ਉੱਤਰਾਖੰਡ ਦਾ ਜ਼ਿਕਰ ਵੀ ਹੋਇਆ ਕਿ ਕਿਵੇਂ ਉੱਥੇ ਜੇ ਗਗਨਦੀਪ ਸਿੰਘ ਨੇ ਆਪਣੀ ਡਿਊਟੀ ਨਿਭਾਉਂਦਿਆਂ ਇੱਕ ਮੁਸਲਮਾਨ ਬੱਚੇ ਨੂੰ ਸੁਰੱਖਿਅਤ ਕੀਤਾ ਤੇ ਉਸ ਨੂੰ ਵੀ ਕਿਵੇਂ ਹੇਟ ਕ੍ਰਾਈਮ ਦਾ ਹਿੱਸਾ ਬਣਾਇਆ ਗਿਆ ਔਰ ਉਹਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਜੀ। ਹੁਣ ਜਦੋਂ ਅਸੀਂ ਨਾਰਥ ਈਸਟ ਦੀਆਂ ਸਟੇਟਾਂ ਦੀ ਗੱਲ ਕਰਦੇ ਹਾਂ, ਭਾਰਤ ਦੇ ਉੱਤਰ ਪੂਰਬ ਦੇ ਵਿੱਚ 7 ਸਟੇਟਾਂ ਜਿਨ੍ਹਾਂ ਨੂੰ 7 ਸਿਸਟਰਸ ਕਿਹਾ ਜਾਂਦਾ ਹੈ, ਉਹਨਾਂ ਦੇ ਵਿੱਚ ਅਸਾਮ ਹੈ, ਮੇਘਾਲਿਆ ਹੈ, ਅਰੁਣਾਚਲ ਪ੍ਰਦੇਸ਼ ਹੈ, ਨਾਗਾਲੈਂਡ ਹੈ ਔਰ ਇਹ ਸਾਰਿਆਂ ਦੇ ਨਾਲ ਜੁੜਿਆ ਹੋਇਆ ਜਿਹੜਾ ਪਾਰਟ ਹੈ ਇਹ ਕਿਸੇ ਵੇਲੇ ਅਸਾਮ ਦਾ ਹੀ ਹਿੱਸਾ ਸੀ, ਕਿਸੇ ਵੇਲੇ ਅਸਾਮ ਵੀ ਵੱਡੇ ਬੰਗਾਲ ਦਾ ਹਿੱਸਾ ਸੀ। ਫਿਰ ਅਸੀਂ ਦੇਖਦੇ ਹਾਂ ਵੀ ਇਹਨਾਂ ਦੇ ਵਿੱਚ ਮਨੀਪੁਰ ਹੋਏ, ਤ੍ਰਿਪੁਰਾ ਹੋਏ, ਕਿਸੇ ਹੱਦ ਨਾਗਾਲੈਂਡ ਅੱਜ ਤੱਕ ਵੀ ਇਹ ਪ੍ਰੋਬਲਮ ਹੈ। ਈਵਨ ਅਸਾਮ ਦੇ ਵਿੱਚ ਆਪਣੀ ਆਈਡੈਂਟੀਟੀ ਨੂੰ ਲੈ ਕੇ ਜਦੋਂ 80ਵਿਆਂ ਦੇ ਵਿੱਚ ਸਿੱਖ ਲਹਿਰ ਧਰਮ ਯੁੱਧ ਮੋਰਚਾ ਚੱਲ ਰਹੀ ਸੀ, ਅਸਾਮ ਦੇ ਵਿੱਚ ਪੂਰਾ ਹਥਿਆਰਬੰਦ ਅਸਾਮ ਗਣ ਪਰਿਸ਼ਦ ਔਰ ਉਹਨਾਂ ਦੀ ਅਸਾਮ ਸਟੂਡੈਂਟਸ ਯੂਨੀਅਨ ਉਹ ਜਿਹੜੇ ਨੇ ਲੜ ਰਹੇ ਸੀ। ਇਸੇ ਤਰ੍ਹਾਂ ਮਿਜ਼ੋਰਮ ਦੇ ਵਿੱਚ ਭਾਵੇਂ ਜਿਹੜੀ ਜਦੋਂ ਅਸੀਂ ਮਿਜ਼ੋਰਮ ਦੇ ਹਵਾਲੇ ਨਾਲ ਗੱਲ ਕਰਦੇ ਉਸ ਦੇ ਵਿੱਚ ਲਾਲ ਡੈਂਗਾ ਆ ਕੇ ਇੰਗਲੈਂਡ ਦੇ ਵਿੱਚ ਬੈਠਾ ਸੀ, ਲੇਕਿਨ ਬਾਅਦ ਦੇ ਵਿੱਚ ਉੱਥੇ ਜਾ ਕੇ ਉਹਨੇ ਆਪਣੇ ਕਬੀਲੇ ਦੇ ਨਾਲ ਸਮਝੌਤਾ ਕਰ ਲਿਆ ਕਿਸੇ ਹੱਦ ਤੱਕ, ਜਿਹੜੀ ਹੈ ਉਹ ਗੱਲ ਅੱਗੇ ਨਹੀਂ ਤੁਰੀ ਮੁਰਾਰਜੀ ਦੇਸਾਈ ਦੇ ਵੇਲੇ। ਲੇਕਿਨ ਜਦੋਂ ਅਸੀਂ ਇਹਨਾਂ 7 ਨਾਰਥ ਈਸਟ ਦੀਆਂ ਸਟੇਟਾਂ ਨੂੰ ਦੇਖਦੇ ਹਾਂ ਤੇ ਇਹ ਕੋਈ ਭੁਲੇਖਾ ਨਹੀਂ ਹੈ ਕਿ ਇਹਨਾਂ ਨੇ ਅਲਟੀਮੇਟਲੀ ਛੋਟੀਆਂ ਸਟੇਟਾਂ ਕਾਰਵ ਆਊਟ ਕੀਤੀਆਂ ਸੈਂਟਰ ਗਵਰਨਮੈਂਟ ਨੇ, ਪਰ ਉੱਥੇ ਹੈਵੀ ਮਿਲਟਰੀ ਪ੍ਰੈਜ਼ੈਂਸ ਹੈ, ਆਰਮੀ ਦੇ ਕੰਟਰੋਲ 'ਚ ਹੀ ਨੇ ਸਾਰੀਆਂ ਔਰ ਈਵਨ ਕੋਈ ਵੀ ਫੋਰਨਰ ਜਿਹੜਾ ਹੈ, ਵਿਦੇਸ਼ੀ ਜਿਹੜਾ ਹੈ ਉਹ ਉੱਥੇ ਬਿਨਾਂ ਮਰਜ਼ੀ ਤੋਂ ਨਹੀਂ ਜਾ ਸਕਦਾ, ਸਪੈਸ਼ਲ ਪਰਮਿਸ਼ਨ ਲੈਣੀ ਪੈਂਦੀ ਹੈ। ਔਰ ਇਸ ਸਾਰੇ ਦੌਰ ਦੇ ਵਿੱਚ ਇਹਨਾਂ ਸਟੇਟਾਂ ਦੇ ਵਿੱਚ ਹੀ ਕ੍ਰਿਸਚੀਅਨਿਟੀ ਦਾ ਪ੍ਰਭਾਵ ਵੀ ਸੀ, ਕਿਉਂਕਿ ਅੰਗਰੇਜ਼ੀ ਰਾਜ ਦੇ ਵੇਲੇ ਵੀ ਕੁਛ ਜਿਹੜੇ ਨੇ ਉਹ ਨੋ ਮੈਨਸ ਲੈਂਡ ਵਾਂਗ ਸੀ, ਕੁਛ ਆਟੋਨਮਸ ਖਿੱਤੇ ਸਨ ਜਿਹਦੇ ਵਿੱਚ ਅੰਗਰੇਜ਼ ਇੰਟਰਫੀਅਰ ਨਹੀਂ ਸੀ ਕਰਦੇ, ਕਿਉਂਕਿ ਅੰਗਰੇਜ਼ ਇਹ ਸਾਰੇ ਖਿੱਤੇ ਨੂੰ ਸਿਰਫ ਤੇ ਸਿਰਫ ਚਾਈਨਾ ਦੇ ਨਾਲ ਆਪਣਾ ਬਾਰਡਰ ਮਾਰਕ ਕਰਨ ਦੇ ਲਈ, ਅਦਰਵਾਈਜ਼ ਕਿਉਂਕਿ ਇਹਨਾਂ ਕਬੀਲਿਆਂ ਦੀਆਂ ਆਪਣੀਆਂ ਆਦਤਾਂ ਰਹੀਆਂ ਔਰ ਕ੍ਰਿਸਚਨ ਮਿਸ਼ਨਰੀ ਨੇ ਭਾਵੇਂ ਉਹ ਸਾਊਦਰਨ ਬੈਪਟਿਸਟ ਹੋਣ ਇੱਥੋਂ ਜਾਂ ਦੂਸਰੇ ਚਰਚਿਸ ਵਾਲੇ ਹੋਣ, ਉਹਨਾਂ ਨੇ ਆਪਣਾ ਉੱਥੇ ਪ੍ਰਭਾਵ ਬਣਾ ਕੇ ਕਾਫੀ, ਕਿਉਂਕਿ ਕਬੀਲੇ ਸੀ ਇੰਡੀਜਨਸ ਲੋਕ, ਮੂਲ ਰੋਕ ਦੇ ਲੋਕ, ਉਹਨਾਂ ਨੂੰ ਈਸਾਈਅਤ ਵੱਲ ਲਿਆਂਦਾ। ਇਸ ਲਈ ਉੱਥੇ ਐਜੂਕੇਸ਼ਨ ਦਾ ਲੈਵਲ ਵੀ ਜਿਹੜਾ ਉਹ ਕਾਫੀ ਵਧੀਆ ਰਿਹਾ। ਅੰਗਰੇਜ਼ੀ ਉੱਥੇ ਜਿਹੜੀ ਹੈ ਉਹ ਲੈਂਗੁਏਜ ਹੈ ਉਸ ਦੀ ਆਪਸੀ ਗੱਲਬਾਤ ਦੀ, ਉਹ ਭਾਵੇਂ ਨਾਗਾਲੈਂਡ ਹੋਏ ਜਾਂ ਈਵਨ ਜਿਸ ਸਟੇਟ ਦਾ ਅੱਜ ਅਸੀਂ ਜ਼ਿਕਰ ਕਰਾਂਗੇ ਮੇਘਾਲਿਆ ਦਾ। ਔਰ ਇਸ ਵੇਲੇ ਜਿਹੜੀਆਂ ਨਾਰਥ ਈਸਟ ਦੀਆਂ 7 ਸਟੇਟਾਂ ਨੇ ਉਹਨਾਂ 'ਚੋਂ 6 ਸਟੇਟਾਂ 'ਚ BJP ਰੂਲਿੰਗ ਪਾਰਟੀ ਹੈ। ਇਹ ਠੀਕ ਹੈ ਕਿ BJP ਕਿਤੇ ਜੂਨੀਅਰ ਪਾਰਟਨਰ ਵੀ ਹੈ, ਜਿਵੇਂ ਮੇਘਾਲਿਆ ਦੇ ਵਿੱਚ ਲੰਬਾ ਵਕਤ ਕਾਂਗਰਸ ਦੀ ਹਕੂਮਤ ਰਹੀ, ਲੇਕਿਨ ਹੁਣ 2018 ਦੀਆਂ ਚੋਣਾਂ ਦੇ ਵਿੱਚ ਮਿਸਟਰ ਸੰਗਮਾ ਦੀ ਜਿਹੜੀ ਲੋਕਲ ਪਾਰਟੀ ਸੀ, ਰੀਜਨਲ ਪਾਰਟੀ, ਹੰਗ ਅਸੈਂਬਲੀ ਸੀ, ਕਿਸੇ ਕੋਲ ਵੀ ਮੈਜੋਰਟੀ ਨਹੀਂ ਸੀ,
ਔਰ ਉਹਨੇ ਹਕੂਮਤ ਬਣਾਈ ਪਰ ਬੀਜੇਪੀ ਉਸ ਦਾ ਹਿੱਸਾ ਹੈ ਕਿਉਂਕਿ ਉਹਨਾਂ ਦੇ ਕੋਲ ਵੀ ਕੁਝ ਸੀਟਾਂ ਸਨ ਜੀ। ਸੋ ਜ਼ਾਹਰ ਹੈ ਪਹਿਲਾਂ ਹੀ ਉੱਥੇ ਫੌਜੀ ਦਖਲਅੰਦਾਜ਼ੀ ਜਾਂ ਫੌਜ ਜਿਸ ਕਿਸਮ ਦਾ ਸਿਸਟਮ ਚਾਹੁੰਦੀ ਹੈ ਜਿਹਨੂੰ ਮਰਜ਼ੀ ਉਹ ਇੱਧਰ ਕਰ ਦਿੰਦੇ ਨੇ ਉੱਧਰ ਕਰ ਦਿੰਦੇ ਨੇ ਸਰਕਾਰ ਬਣਾ ਦਿੰਦੇ ਨੇ ਤੋੜ ਦਿੰਦੇ ਨੇ ਸੋ ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੀਆਂ ਖੁਫੀਆ ਏਜੰਸੀਆਂ ਮਿਲਟਰੀ ਇੰਟੈਲੀਜੈਂਸ ਬਿਊਰੋ ਹੀ ਇਹਨਾਂ ਸਟੇਟਾਂ ਨੂੰ ਰਨ ਕਰਦਾ ਹੈ ਔਰ ਇਹ ਜਿਸ ਸਟੇਟ ਦਾ ਅਸੀਂ ਅੱਜ ਜ਼ਿਕਰ ਕਰ ਰਹੇ ਹਾਂ ਮੇਘਾਲਿਆ ਦਾ ਜਿਸ ਦਾ ਸ਼ਾਬਦਿਕ ਅਰਥ ਹੈ ਮੇਘਾਂ ਦਾ ਘਰ ਮੇਘ ਬੱਦਲਾਂ ਨੂੰ ਕਹਿੰਦੇ ਨੇ ਜਿਸ ਤਰੀਕੇ ਦੇ ਨਾਲ ਅਰੁਣਾਚਲ ਪ੍ਰਦੇਸ਼ ਜਿਹੜਾ ਕਿ ਸਾਊਥ ਤਿੱਬਤ ਹੈ ਜਿਹੜਾ ਕਿਸੇ ਵੇਲੇ ਨੇਫਾ ਹੁੰਦਾ ਸੀ ਨਾਰਥ ਈਸਟਰਨ ਫਰੰਟੀਅਰ ਏਜੰਸੀ ਏਰੀਆ ਉਹਨੂੰ ਕਹਿੰਦੇ ਸੀ ਉਹਨੂੰ ਇਹਨਾਂ ਨੇ ਅੱਡ ਸੂਬਾ ਬਣਾ ਕੇ ਉਹਨੂੰ ਲੈਂਡ ਆਫ ਦਾ ਰਾਈਜ਼ਿੰਗ ਸਨ ਕਹਿੰਦੇ ਨੇ ਕਿ ਉੱਥੇ ਸੂਰਜ ਪਹਿਲਾਂ ਚੜ੍ਹਦਾ ਇਸੇ ਤਰ੍ਹਾਂ ਮੇਘਾਲਿਆ ਜਿਹੜਾ ਹੈ ਇੱਥੇ ਬੱਦਲ ਬਹੁਤ ਹੁੰਦੇ ਨੇ ਔਰ ਮੀਂਹ ਪੈਂਦੇ ਰਹਿੰਦੇ ਨੇ ਔਰ ਉਸ ਦੇ ਲਈ ਉਹਨਾਂ ਦਾ ਮੇਘਾਲਿਆ ਜਦੋਂ ਅਸੀਂ ਮੇਘਾਲਿਆ ਸੁਣਦੇ ਹਾਂ ਤੇ ਇੱਕਦਮ ਸ਼ਿਲੌਂਗ ਮਨ ਦੇ ਵਿੱਚ ਆਂਦਾ ਜਿਹੜੀ ਕਿ ਉਹਨਾਂ ਦੀ ਕੈਪੀਟਲ ਹੈ ਤੇ ਜਦੋਂ ਅਸੀਂ ਮੇਘਾਲਿਆ ਦਾ ਕੁੱਲ ਮਿਲਾ ਕੇ ਦੇਖਦੇ ਹਾਂ ਭਾਵੇਂ 21 ਜਨਵਰੀ 1972 ਨੂੰ ਇਹ ਸਟੇਟ ਹੋਣ ਦੇ ਵਿੱਚ ਆਈ ਤੇ ਇੱਥੇ ਸਿਰਫ 32 ਲੱਖ ਦੇ ਕਰੀਬ ਆਬਾਦੀ ਹੈ 3 ਮਿਲੀਅਨ 3.2 ਔਰ 22,430 ਸਕੁਅਰ ਕਿਲੋਮੀਟਰ ਦਾ ਏਰੀਆ ਔਰ ਕਿਸੇ ਵੇਲੇ ਜਦੋਂ ਅੰਗਰੇਜ਼ੀ ਪੀਰੀਅਡ ਦੇ ਵਿੱਚ ਇਹ ਸੈਮਾਈ ਆਟੋਨੋਮਸ ਸੀ ਤੇ ਇਹਨੂੰ ਸਕਾਟਲੈਂਡ ਆਫ ਦਾ ਈਸਟ ਅੰਗਰੇਜ਼ ਇੱਕ ਜਨਰਲ ਨੇ ਕਿਹਾ ਸੀ ਕਿ ਸਕਾਟਲੈਂਡ ਆਫ ਦਾ ਈਸਟ ਹੈ ਕਿਉਂਕਿ ਇੰਗਲੈਂਡ ਦੇ ਵਿੱਚ ਵੀ ਜਿਹੜਾ ਗ੍ਰੇਟ ਬ੍ਰਿਟਨ ਸਕਾਟਲੈਂਡ ਹੈ ਪਹਾੜੀ ਏਰੀਆ ਔਰ ਉਸ ਕਿਸਮ ਦਾ ਜਿਸ ਕਿਸਮ ਦੀ ਵਾਦੀ ਹੈ ਉਸ ਕਿਉਂਕਿ ਅੰਗਰੇਜ਼ਾਂ ਨੂੰ ਖੁਦ ਉਸ ਕਿਸਮ ਦੇ ਠੰਡੇ ਇਲਾਕਿਆਂ ਚੋਂ ਆਏ ਸੀ ਬਰਫ਼ ਦੇ ਨਾਲ ਠੰਡ ਦੇ ਨਾਲ ਔਰ ਇਸ ਕਿਸਮ ਦਾ ਉਹਨਾਂ ਨੇ ਕੀਤਾ ਔਰ ਇਹੀ ਕਾਰਨ ਹੈ ਕਿ ਉਹਨਾਂ ਨੇ ਬਹੁਤ ਸਾਰੀਆਂ ਉੱਚੀਆਂ ਥਾਵਾਂ ਤੇ ਪਹਾੜਾਂ ਨੂੰ ਡਿਵੈਲਪ ਕੀਤਾ ਸ਼ਹਿਰ ਬਣਾਏ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਉਹ ਸ਼ਿਮਲਾ ਹੋਏ ਡਲਹੌਜ਼ੀ ਹੋਏ ਦਾਰਜਲਿੰਗ ਹੋਏ ਨੈਨੀਤਾਲ ਹੋਏ ਇੱਧਰ ਪਾਕਿਸਤਾਨ ਦੇ ਵਿੱਚ ਮਰੀ ਐਬਟਾਬਾਦ ਔਰ ਸ਼ਿਮਲਾ ਨੂੰ ਕੁਈਨ ਆਫ ਹਿਲਸ ਕਿਹਾ ਔਰ ਉਸ ਨੂੰ ਰਾਦਰ ਭਾਰਤ ਦੀ ਸਮਰ ਕੈਪੀਟਲ ਬਣਾਇਆ ਇਹ ਹੁੰਦਾ ਸੀ ਵੀ ਕਲਕੱਤਾ 1930-31 ਤੱਕ ਕੈਪੀਟਲ ਰਹੀ ਭਾਵੇਂ ਕਿ ਨਵੀਂ ਦਿੱਲੀ 1910-11 ਚ ਜਿਹੜੀ ਹੈ ਕੰਪਲੀਟ ਹੋ ਗਈ ਸੀ ਪਰ ਆਫੀਸ਼ੀਅਲੀ ਕਲਕੱਤੇ 'ਚ 9 ਮਹੀਨੇ ਦੇ ਕਰੀਬ ਉਹਨਾਂ ਦੀ ਸਰਕਾਰ ਦਾ ਹੈੱਡਕੁਆਰਟਰ ਰਹਿੰਦਾ ਸੀ ਸਮਰ ਦੇ ਮਹੀਨਿਆਂ ਦੇ ਵਿੱਚ ਗਰਮੀਆਂ ਦੇ ਵਿੱਚ ਸਾਰੀ ਦੀ ਸਾਰੀ ਜਿਹੜੀ ਰਾਜਧਾਨੀ ਹੈ ਉਹ ਸ਼ਿਮਲਾ ਬਣ ਜਾਂਦੀ ਸੀ ਇੰਡੀਆ ਦੀ ਔਰ ਅੱਜ ਪਿਛਲੇ 3-4 ਦਿਨ ਤੋਂ ਜਦੋਂ ਅਸੀਂ ਖਬਰਾਂ ਦੇਖ ਰਹੇ ਹਾਂ ਤੇ ਸ਼ਿਮਲੇ ਦੇ ਵਿੱਚ ਪਾਣੀ ਦੀ ਇੰਨੀ ਕਮੀ ਹੈ ਟੂਰਿਸਟ ਸਾਰੇ ਦੌੜ ਗਏ ਲੋਕ ਵੀ ਸੜਕਾਂ ਤੇ ਨੇ ਹਾਈਵੇ ਰੋਕੇ ਹੋਏ ਨੇ ਤੇ ਕੁਈਨ ਆਫ ਹਿਲਸ ਜਿਹੜੀ ਹੈ ਔਰ ਮੈਂ ਦੇਖ ਰਿਹਾ ਸੀ ਕਿ ਵੀ ਜਦੋਂ ਉਹਨਾਂ ਨੇ ਬਣਾਇਆ ਅੰਗਰੇਜ਼ਾਂ ਨੇ ਤਾਂ ਉਹ ਜਿਹੜਾ ਉਹਨਾਂ ਨੇ ਡਿਜ਼ਾਈਨ ਕੀਤਾ 25,000 ਲੋਕਾਂ ਦੇ ਰਹਿਣ ਦਾ ਸੀ ਹੁਣ ਉੱਥੇ 2 ਲੱਖ ਲੋਕ ਰਹਿੰਦੇ ਨੇ ਔਰ ਰੈਕਲੈਸਲੀ ਉਹਨੂੰ ਯੂਜ਼ ਕਰ ਰਹੇ ਨੇ ਚਲੋ ਔਰ ਜਦੋਂ ਅਸੀਂ ਅੱਜ ਇਸ ਵਿਸ਼ੇ ਨੂੰ ਬਿਗਨਿੰਗ ਦੇ ਵਿੱਚ ਇਸ ਲਈ ਟੱਚ ਕੀਤਾ ਕਿ ਅਸੀਂ ਸਿੱਖਾਂ ਤੇ ਹੋ ਰਹੇ ਹਮਲੇ ਜਿਹੜੇ ਕਿ ਜ਼ਾਹਰ ਹੈ ਜੇ ਗਗਨਦੀਪ ਸਿੰਘ ਨੂੰ ਟ੍ਰੋਲ ਕੀਤਾ ਕਰਨਾਟਕਾ ਦੇ ਵਿੱਚ ਅਟੈਕ ਹੁੰਦਾ ਹੈ ਜਾਂ ਅਦਰਵਾਈਜ਼ ਉਹਨਾਂ ਦੀ ਨੀਤੀ ਜੋ ਚੱਲ ਰਹੀ ਹੈ ਸਿੱਖਾਂ ਦੇ ਬਾਰੇ ਸੋ ਇਹਦੇ ਬਾਰੇ ਅਜੇ ਕਿਉਂਕਿ ਜਿਹੜੀ ਖਬਰ ਦਾ ਹੁਣ ਮੈਂ ਜ਼ਿਕਰ ਕਰਨ ਜਾ ਰਿਹਾ ਉਸ ਦੀਆਂ ਬੜੀਆਂ ਸਕੈਚੀ ਜਿਹੀਆਂ ਡਿਟੇਲ ਸਾਹਮਣੇ ਆਈਆਂ ਔਰ ਮੇਘਾਲਿਆ ਦੇ ਵਿੱਚ ਜਿੱਥੇ ਅਸੀਂ 32 ਲੱਖ ਆਬਾਦੀ ਦੀ ਗੱਲ ਕੀਤੀ ਹੈ 75% ਆਬਾਦੀ ਈਸਾਈਆਂ ਦੀ ਹੈ 14% ਹਿੰਦੂ ਨੇ ਤੇ 0.10% ਨੰਬਰ ਨਹੀਂ ਆਇਆ ਫਿਊ ਥਾਊਜ਼ੈਂਡ ਜ਼ਰੂਰ 0.10% ਬਣਦਾ ਉਹਦੇ ਚ ਸਿੱਖ ਨੇ ਹਾਲਾਂਕਿ ਮੇਰੇ ਕੋਲ ਇੰਨਾ ਵਕਤ ਨਹੀਂ ਸੀ ਕਿ ਮੈਂ ਸਿੱਖਾਂ ਦਾ ਉੱਥੇ ਨਾਲ ਕੀ ਸੰਬੰਧ ਰਿਹਾ ਹੈ ਉਹ ਮੂਲ ਨਿਵਾਸੀ ਨੇ ਕਿਉਂਕਿ ਜ਼ਾਹਰ ਹੈ ਵੀ ਇਹ ਜਦੋਂ 1972 ਦੇ ਵਿੱਚ ਮੇਘਾਲਿਆ ਸੂਬਾ ਬਣਿਆ ਤੇ ਅਸਾਮ ਦੇ 2 ਜ਼ਿਲ੍ਹਿਆਂ ਨੂੰ ਤੋੜ ਕੇ ਬਣਾਇਆ ਗਿਆ ਸੀ ਤੇ ਅਸਾਮ ਬੰਗਾਲ ਦਾ ਹਿੱਸਾ ਰਿਹਾ ਔਰ ਅਸਾਮ ਦੇ ਵਿੱਚ ਤੇ ਮੂਲ ਅਸਾਮੀ ਮੂਲ ਦੇ ਸਿੱਖ ਨੇ ਜਿਹੜੇ ਕਿ ਗੁਰੂ ਨਾਨਕ ਸਾਹਿਬ ਦੇ ਪੀਰੀਅਡ ਤੋਂ ਜਿਵੇਂ ਧੋਗੜੀ ਸਾਹਿਬ ਉੱਥੇ ਗੁਰਦੁਆਰਾ ਤੇ ਗੁਰੂ ਤੇਗ ਬਹਾਦਰ ਸਾਹਿਬ ਗਏ ਗੁਰੂ ਨਾਨਕ ਸਾਹਿਬ ਗਏ ਸੋ ਜਿਵੇਂ ਅਸੀਂ ਪਸ਼ਤੋ ਸਪੀਕਿੰਗ ਅਫਗਾਨ ਸਿੱਖਾਂ ਦੀ ਗੱਲ ਕਰਦੇ ਹਾਂ ਜਾਂ ਅਸੀਂ ਕਸ਼ਮੀਰੀ ਸਪੀਕਿੰਗ ਕਸ਼ਮੀਰੀ ਸਿੱਖਾਂ ਦੀ ਗੱਲ ਕਰਦੇ ਹਾਂ ਇਸੇ ਤਰ੍ਹਾਂ ਅਸਾਮੀ ਮੂਲ ਦੇ ਸਿੱਖ ਨੇ ਔਰ ਜ਼ਾਹਰ ਹੈ ਕਿ ਇੱਕ ਪਾਰਟ ਜ਼ਰੂਰ ਹੋਏਗਾ ਕਿ ਮੇਘਾਲਿਆ ਦੇ ਵਿੱਚ ਵੀ ਇਹ ਜਿਹੜੇ ਅਸਾਮ ਚੋਂ ਗਏ ਹੋਏ ਜਾਂ ਅਸਾਮੀ ਮੂਲ ਦੇ ਵੀ ਹੋਣਗੇ ਲੇਕਿਨ ਸਰਚ ਕਰਦੇ ਆ ਜਿਹੜੀ ਇੱਕ ਸਟੋਰੀ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ ਜਿਸ ਤੋਂ ਇਹ ਲੱਗਦਾ ਹੈ ਕਿ ਵੀ ਉੱਥੇ ਜਿਨ੍ਹਾਂ ਨੂੰ ਅਸੀਂ ਜਿਹੜੇ ਰੰਗਰੇਟੇ ਗੁਰੂ ਕੇ ਬੇਟੇ ਨੇ ਲੇਕਿਨ ਅਸੀਂ ਉਹਨਾਂ ਨੂੰ ਜਿਹੜਾ ਹੈ ਉਹ ਦਲਿਤ ਬਣਾ ਕੇ ਜਾਂ ਮਜ਼ਹਬੀ ਕਹਿ ਕੇ ਉਹਨਾਂ ਨੂੰ ਨਕਾਰਿਆ ਸੋ ਉਹਨਾਂ ਦਾ ਵੀ ਇੱਕ ਸੈਕਸ਼ਨ
ਮੇਘਾਲਿਆ ਦੇ ਵਿੱਚ ਜਿਹੜਾ ਹੈ ਉਹ ਹੈ ਸ਼ਿਲੌਂਗ ਦੇ ਵਿੱਚ, ਕਿਉਂਕਿ ਉਸ ਸਰਚ ਦੇ ਦੌਰਾਨ ਮੈਨੂੰ 31 ਅਗਸਤ 2017 ਦੀ ਇੱਕ ਸਟੋਰੀ ਜਿਹਦੇ 'ਚ ਉਹਨਾਂ ਨੇ ਸਿੱਖਾਂ ਨੇ ਜਿਹੜਾ ਹੈ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਸ਼ਿਲੌਂਗ ਦੇ ਸਿੱਖਾਂ ਨੇ ਕਿਹਾ ਸੀ ਕਿ ਵੀ ਸਾਡੇ ਘਰ ਤੋੜੇ ਜਾ ਰਹੇ ਨੇ, ਸਾਨੂੰ ਬੇਘਰੇ ਕੀਤਾ ਜਾ ਰਿਹਾ, ਔਰ ਮੈਂ ਅਸਲੀ ਖਬਰ ਵੱਲ ਆਉਣ ਤੋਂ ਪਹਿਲਾਂ ਇਸ ਸਟੋਰੀ ਨੂੰ ਸ਼ੇਅਰ ਕਰ ਲਾਂ ਤਾਂ ਕਿ ਇਹ ਹੋਏ ਕਿ ਜੋ ਹੁਣ ਹੋਇਆ ਹੈ ਆਲ ਆਫ ਏ ਸਡਨ ਨਹੀਂ ਹੋਇਆ, ਇਸ ਦਾ ਕੁਛ ਨਾ ਕੁਛ ਪਿਛੋਕੜ ਹੈ। ਔਰ ਹੁਣ ਜਦੋਂ ਕਿ ਬੀਜੇਪੀ ਗਵਰਨਮੈਂਟ ਦੇ ਵਿੱਚ ਹੈ ਇਸ ਨੂੰ ਹੋਰ ਵਰਸਟ ਬਣਾ ਦਿੱਤਾ ਗਿਆ। ਗੁਹਾਟੀ ਦੀ ਡੇਟਲਾਈਨ ਦੀ ਖਬਰ ਹੈ 31 ਅਗਸਤ 2017 ਦੀ। The Delhi Sikh Gurdwara Management Committee on Friday took up issue of displacement of 40 Sikh families by the Cantonment Board in Shillong in Meghalaya with Governor of Assam and Meghalaya Banwari Lal Purohit ਕਿ 30 ਸਿੱਖ ਪਰਿਵਾਰ 40 ਸਿੱਖ ਪਰਿਵਾਰ ਜਿਨ੍ਹਾਂ ਨੂੰ ਬੇਘਰੇ ਕੀਤਾ ਗਿਆ ਹੈ, ਦਿੱਲੀ ਕਮੇਟੀ ਨੇ ਮੇਘਾਲਿਆ ਔਰ ਅਸਾਮ ਦੇ ਗਵਰਨਰ ਦੇ ਨਾਲ ਉਹਨਾਂ ਦੇ ਇਸ਼ੂ ਨੂੰ ਲਿਆ ਔਰ ਇਹ ਜਨਰਲ ਸੈਕਟਰੀ ਮਨਜਿੰਦਰ ਸਿੰਘ ਸਿਰਸੇ ਨੇ ਡੈਲੀਗੇਸ਼ਨ ਲੀਡ ਕੀਤਾ। Met the Governor Purohit here and brought to his notice that residents of these Sikh families as well as some Hindu and Christian families were demolished, residences were demolished by the cantonment authorities although they have been living here since last 2 centuries, the Delhi Sikh Gurdwara Management Committee informed। So ਜ਼ਾਹਰ ਹੈ ਲਾਸਟ 2 ਸੈਂਚਰੀਜ਼ ਦਾ ਮਤਲਬ ਹੈ ਜੇ 200 ਸਾਲ ਤੋਂ ਰਹਿ ਰਹੇ ਨੇ ਤੇ ਇਹ ਉਸੇ ਮੂਲ ਦੇ ਹੀ ਲੋਕ ਨੇ। The delegation also sought his intervention in the matter of demolition of Langar Hall of Gurdwara Sahib। ਇਹ ਹੁਣ ਤੁਸੀਂ ਦੇਖੋ ਵੀ ਕਿਵੇਂ ਖਬਰਾਂ ਗਾਇਬ ਰਹੀਆਂ ਨੇ। ਈਵਨ ਮੈਂ ਆਪਣੇ ਆਪ ਨੂੰ ਸਮਝਦਾ ਕਿ ਵੀ ਮੈਂ ਖਬਰਾਂ ਤੇ ਨਜ਼ਰ ਰੱਖਦਾ, ਪਰ ਸ਼ਿਲੌਂਗ ਦੇ ਵਿੱਚ ਮੇਘਾਲਿਆ 'ਚ ਸਿੱਖਾਂ ਨਾਲ ਕੀ ਹੋ ਰਿਹਾ ਸੀ ਜਾਂ ਕਿਉਂਕਿ ਇਹ ਜਿਹੜੀ ਖਬਰ ਵੀ ਲੱਗੀ ਹੈ ਸ਼ਿਲੌਂਗ ਟਾਈਮਸ 'ਚ ਲੱਗੀ ਹੈ ਸਿੱਖ ਡੈਲੀਗੇਸ਼ਨ ਦੀ, ਇੱਥੋਂ ਦੇ ਕਿਸੇ ਮੀਡੀਆ ਨੇ ਨਹੀਂ ਕੀਤਾ, ਇਸ ਲਈ ਇਹ ਪਤਾ ਹੀ ਨਹੀਂ ਸੀ ਕਿ ਉਹ ਸਿੱਖ ਕਦੋਂ ਦੇ ਉੱਥੇ ਪ੍ਰੋਬਲਮ ਫੇਸ ਕਰ ਰਹੇ ਨੇ। ਹੁਣ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਡੈਲੀਗੇਸ਼ਨ ਹੈ ਉਹਨਾਂ ਨੇ ਕਿਹਾ ਵੀ ਸਾਡੇ ਗੁਰਦੁਆਰੇ ਦਾ ਲੰਗਰ ਹਾਲ ਵੀ ਢਾਹ ਦਿੱਤਾ ਗਿਆ। It was also brought to his notice that they had been informed that a proposal to build shipping mall and other high-rise buildings has been mooted and authorities want to demolish Gurdwara as well as a Sikh school situated in the vicinity। ਹੁਣ 2017 ਦੇ ਵਿੱਚ ਹੀ ਲੰਗਰ ਹਾਲ ਉਹਨਾਂ ਨੇ ਢਾਹ ਦਿੱਤਾ, ਗੁਰਦੁਆਰਾ ਵੀ ਢਾਉਣਾ ਚਾਹੁੰਦੇ ਸੀ ਔਰ ਇਹ ਜਿਹੜਾ ਸਿੱਖ ਸਕੂਲ ਉਹਨਾਂ ਨੇ ਬਣਾਇਆ ਹੋਏਗਾ ਜ਼ਾਹਰ ਹੈ ਪੰਜਾਬੀ ਪੜ੍ਹਾਉਣ ਦੇ ਲਈ ਉਹਨੂੰ ਵੀ ਉਹ ਢਾਉਣਾ ਚਾਹੁੰਦੇ ਸੀ। The governor was also informed that minority communities, particularly Sikhs residing in Meghalaya, had been deprived of benefits of central schemes meant for the minority communities as these had not been renewed or stopped for the reasons best known to the authorities। ਕਿ ਵੀ ਜਿਹੜੇ ਈਵਨ ਸਿੱਖ ਨੇ ਜਿਵੇਂ ਮੈਂ ਜ਼ਿਕਰ ਕੀਤਾ ਵੀ ਦਲਿਤ ਭਾਈਚਾਰੇ ਨਾਲ ਸੰਬੰਧਿਤ ਉਹਨਾਂ ਨੂੰ ਜਿਹੜਾ ਹੈ ਉਹ ਉਹਦੇ ਬੈਨੀਫਿਟ ਨਹੀਂ ਦੇ ਰਹੇ ਔਰ ਐਜ਼ ਏ ਮਾਈਨੋਰਿਟੀ ਕਮਿਊਨਿਟੀ ਵੀ ਉਹਨਾਂ ਨੂੰ ਜਿਹੜਾ ਹੈ ਉਹ ਬੈਨੀਫਿਟ ਨਹੀਂ ਮਿਲ ਰਹੇ। ਉਹਨਾਂ ਨੇ ਕਿਹਾ ਵੀ ਸੱਚ ਏ ਡਿਸੀਜਨ ਵਾਜ਼ ਏ ਕਲੀਅਰ ਵਾਇਓਲੇਸ਼ਨ ਆਫ ਦਾ ਕਨਸਟੀਟਿਊਸ਼ਨਲ ਪ੍ਰੋਵੀਜ਼ਨ ਵਿਚ ਆਰ ਕਲੀਅਰ ਔਨ ਸੇਫਗਾਰਡਿੰਗ ਦਾ ਇੰਟਰਸਟਸ ਆਫ ਦਾ ਮਾਈਨੋਰਿਟੀਜ਼ ਇਨ ਦਾ ਕੰਟਰੀ। ਸੋ ਇਹਦਾ ਮਤਲਬ ਹੈ ਕਿ ਉਹ ਸਿੱਖਾਂ ਨੂੰ ਮਾਈਨੋਰਿਟੀ ਵੀ ਉੱਥੇ ਮੰਨਣ ਨੂੰ ਤਿਆਰ ਨਹੀਂ ਸੀ। The Governor Purohit gave a patient hearing to the issues raised by the delegation and immediately instructed his principal secretary to take up the matter with the Chief Secretary Meghalaya. He instructed the Chief Secretary be told to issue suitable orders to reinstate families in their prior locations without any delay on humanitarian grounds। ਉਹਨਾਂ ਨੇ ਕਿਹਾ ਕਿ ਜੀ ਉਹਨਾਂ ਨੂੰ ਅਸੀਂ ਕਿਹਾ ਕਿ ਵੀ ਉਹਨਾਂ ਨੂੰ ਵਾਪਸ ਉੱਥੇ ਸੈਟਲ ਕੀਤਾ ਜਾਏ। He also asked Principal Secretary to ask Chief Secretary that no harm is caused to Gurdwara Sahib, school or any other minority institutions। He also asked Chief Secretary to ensure that no section of the society is deprived of benefit of schemes meant for minorities, particularly the Sikh community। So ਜ਼ਾਹਰ ਹੈ ਕਿ ਵੀ ਇਹ ਖਬਰ 2017 ਦੀ ਇਸ ਪਾਸੇ ਵੱਲ ਇਸ਼ਾਰਾ ਕਰਦੀ ਹੈ ਕਿ ਸਿੱਖ ਜਿਹੜੇ ਨੇ ਉੱਥੇ ਪ੍ਰੈਸ਼ਰ ਫੀਲ ਕਰ ਰਹੇ ਸੀ, ਉਹਨਾਂ ਦੇ ਨਾਲ ਧੱਕਾ ਹੋ ਰਿਹਾ ਸੀ, ਗੁਰਦੁਆਰਾ ਢਾਣ ਤੱਕ ਉਹ ਪਹੁੰਚ ਗਏ ਸੀ ਔਰ ਬੇਸ਼ੱਕ ਇੰਟਰਵੈਂਸ਼ਨ ਇਸ ਲੈਵਲ ਤੇ ਦਿੱਲੀ ਕਮੇਟੀ ਨੇ ਕੀਤੀ ਪਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਫੋਲੋ ਅਪ ਕੀਤਾ ਹੋਵੇ। ਔਰ ਅੱਜ ਜਿਹੜੀ ਖਬਰ ਔਰ ਇਹ ਐਕਸਕਲੂਸਿਵਲੀ ਅਕਾਲ ਸਹਾਏ ਟੀਵੀ ਦੀ ਪ੍ਰਾਪਰਟੀ ਹੈ ਔਰ ਅਸੀਂ ਵਿਦ ਥੈਂਕਸ ਇਸ ਨੂੰ ਕਿਉਂਕਿ ਦਰਸ਼ਕ ਬੈਕਗਰਾਉਂਡ 'ਚ ਉਹ ਸੀਨ ਦੇਖਣਗੇ ਕਿਉਂਕਿ ਹੋਰ ਕਿਸੇ ਵੀ ਸੋਰਸ ਤੋਂ ਸਵਾਏ ਕਿ ਸ਼ਿਲੌਂਗ ਟਾਈਮਸ ਦੀ ਇੱਕ ਸਟੋਰੀ ਜਿਹਦੇ 'ਚ ਕੌਪਸ ਫੇਸ ਟਫ ਟਾਈਮ ਇਨ ਕੰਟਰੋਲਿੰਗ ਮੌਬ ਐਟ ਮੋਟਫਰਮ ਇਨ ਸ਼ਿਲੌਂਗ। ਸੋ ਇਹ ਇਹਨਾਂ ਦੀ ਮੈਂ ਸ਼ਿਲੌਂਗ ਟਾਈਮਸ ਦੀ ਸਟੋਰੀ ਸ਼ੇਅਰ ਕਰਾਂਗਾ
ਕਿ ਕਿਵੇਂ ਇਸ ਵੇਲੇ ਜਿਹੜਾ ਖਾਸ ਤੌਰ ਤੇ ਮੋਟਫਰਾਨ ਏਰੀਆ ਸ਼ਿਲੌਂਗ ਦਾ, ਉੱਥੇ ਪੰਜਾਬੀ ਲੇਨ ਹੈ, ਉਸ ਦੇ ਉੱਤੇ ਪੰਜਾਬੀ ਲੇਨ ਦਾ ਮਤਲਬ ਹੈ ਕਿ ਉੱਥੇ ਸਿੱਖ ਪਰਿਵਾਰ ਰਹਿੰਦੇ ਨੇ, ਸੋ ਉਹਦੇ ਉੱਤੇ ਵੱਡੀ ਮੌਬ ਜਿਹੜੀ ਹੈ ਗੁੰਡਿਆਂ ਦੀ, ਜਿਨ੍ਹਾਂ 'ਚ ਲੋਕਲ ਲੋਕ ਨੇ, ਉਹਨਾਂ ਨੇ ਹਮਲਾ ਕੀਤਾ ਹੋਇਆ। ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ ਕਿ ਬੜੀ ਜ਼ਬਰਦਸਤ ਤਰੀਕੇ ਦੇ ਨਾਲ ਅਗਜ਼ਨੀ ਵੀ ਹੋ ਰਹੀ ਹੈ। ਲਗਾਤਾਰ ਕਿੰਨਾ ਨੁਕਸਾਨ ਹੋਇਆ, ਕੀ ਹੋਇਆ, ਇਸ ਦਾ ਵੇਰਵਾ ਨਹੀਂ ਹੈ, ਪਰ ਲੇਟੈਸਟ ਜਿਹੜੀ ਇੱਕ ਪੰਜਾਬੀ ਦੀ ਰਿਪੋਰਟ ਹੁਣੇ ਹੀ 2 ਮਿੰਟ ਪਹਿਲੇ ਮੇਰੇ ਸਕਰੀਨ ਤੇ ਸ਼ੋ ਹੋ ਰਹੀ ਹੈ ਈਮੇਲ 'ਚ, ਉਹਦੇ 'ਚ ਮੇਘਾਲਿਆ ਦੇ ਸ਼ਿਲੌਂਗ ਵਿੱਚ ਇਸ ਵਕਤ ਸਿੱਖ ਪਰਿਵਾਰਾਂ ਤੇ ਹਮਲਾ ਹੋ ਰਿਹਾ। ਸ਼ਿਲੌਂਗ ਮੇਘਾਲਿਆ ਵਿੱਚ ਉੱਥੋਂ ਦੇ ਲੋਕਲ ਲੋਕਾਂ ਵੱਲੋਂ ਸਿੱਖ ਬਸਤੀ ਤੇ ਹੋ ਰਹੇ ਹਮਲੇ ਦੀਆਂ ਲਾਈਵ ਤਸਵੀਰਾਂ ਅਕਾਲ ਸਹਾਇ ਟੀਵੀ ਤੇ ਨੇ। ਮੇਘਾਲਿਆ ਦੇ ਸ਼ਿਲੌਂਗ ਵਿੱਚ ਇਸ ਵਕਤ ਸਿੱਖ ਪਰਿਵਾਰਾਂ ਤੇ ਹਮਲਾ ਹੋ ਰਿਹਾ। ਹਰਜਨ ਕਾਲੋਨੀ ਵੱਡਾ ਬਾਜ਼ਾਰ 'ਚ ਰਹਿੰਦੇ ਸਿੱਖ ਪਰਿਵਾਰਾਂ ਦੀਆਂ ਨੂੰਹਾਂ ਤੇ ਬੇਟੀਆਂ ਨੂੰ ਅਕਸਰ ਸ਼ਰਾਰਤੀ ਅਨਸਰਾਂ ਵੱਲੋਂ ਛੇੜਨ ਦੀਆਂ ਘਟਨਾਵਾਂ ਹੋਣ ਦੀ ਖਬਰ ਦਿੱਲੀ ਗੁਰਦੁਆਰਾ ਕਮੇਟੀ ਕੋਲ ਆ ਰਹੀ ਸੀ। ਅੱਜ ਵੱਡਾ ਬਾਜ਼ਾਰ 'ਚ ਪਾਣੀ ਭਰ ਰਹੀ ਸਿੱਖ ਬੇਟੀ ਨੂੰ ਛੇੜਨ ਦੇ ਦੋਸ਼ ਇੱਕ ਬੱਸ ਡਰਾਈਵਰ ਤੇ ਲੱਗਾ ਸੀ। ਬਾਅਦ 'ਚ ਦੋਨਾਂ ਪੱਖਾਂ ਦਾ ਪੁਲਿਸ ਨੇ ਸਮਝੌਤਾ ਕਰਵਾ ਦਿੱਤਾ ਸੀ, ਪਰ ਹੁਣ ਥੋੜੀ ਦੇਰ ਪਹਿਲਾਂ ਬੱਸ ਡਰਾਈਵਰ ਆਪਣੀ ਯੂਨੀਅਨ ਦੇ ਅਤੇ ਲੋਕਲ ਲੋਕਾਂ ਨਾਲ ਵੱਡੀ ਗਿਣਤੀ 'ਚ ਲੈ ਕੇ ਉਹਨਾਂ ਨੂੰ ਉੱਥੇ ਪੁੱਜਾ ਤੇ ਸਿੱਖਾਂ ਦੀ ਬਸਤੀ ਤੇ ਹਮਲਾ ਕਰ ਦਿੱਤਾ। ਸਿੱਖਾਂ ਨੂੰ ਲਲਕਾਰਿਆ, ਕਥਿਤ ਤੌਰ ਤੇ ਸਿੱਖਾਂ ਤੇ ਪੈਟਰੋਲ ਬੰਬ ਵੀ ਸੁੱਟੇ ਹਨ। ਸੋ ਹੁਣ ਕੀ ਚੱਲ ਰਿਹਾ ਹੈ, ਕਿਉਂਕਿ ਸ਼ਿਲੌਂਗ ਟਾਈਮਜ਼ ਨੇ ਇਸ ਦਾ ਵੇਰਵਾ ਤਾਂ ਨਹੀਂ ਦਿੱਤਾ ਹੈ ਆਪਣੇ ਰਿਪੋਰਟਰ ਦੇ ਰਾਹੀਂ, ਜਿਸ ਤੋਂ ਇਹ ਅੰਦਾਜ਼ਾ ਹੋ ਰਿਹਾ ਹੈ ਕਿ ਵੀ ਇਹ ਵੱਡੇ ਲੈਵਲ ਦਾ ਹਮਲਾ ਹੈ ਔਰ ਇਹਦੇ 'ਚ ਕੀ ਨੁਕਸਾਨ ਹੋਇਆ ਹੈ, ਕਿੰਨਾ ਨੁਕਸਾਨ ਐਂਡ ਤੱਕ ਹੋਏਗਾ, ਇਹ ਰਿਪੋਰਟ ਜਿਹੜੀ ਹੈ ਉਹ ਬਾਅਦ ਦੇ ਵਿੱਚ ਸਾਡੇ ਸਾਹਮਣੇ ਆਏਗੀ। ਔਰ ਇਹ ਸ਼ਿਲੌਂਗ ਟਾਈਮਜ਼ ਦੀ ਰਿਪੋਰਟ ਹੈ ਕਿ ਇਟ ਵਾਸ ਕੰਪਲੀਟ ਲਾਲੈਸਨੈਸ as situation turned violent in Motfran and nearby areas after a local person was allegedly beaten up for hitting a girl in Punjabi Lane in the city with the vehicle he was driving। ਇਹਨੇ ਥੋੜੀ ਡਿਫਰੈਂਟ ਸਟੋਰੀ ਦਿੱਤੀ ਹੈ ਕਿ ਜੀ ਜਿਹੜੀ ਉਹ ਕੋਈ ਵਹੀਕਲ ਚਲਾ ਰਿਹਾ ਸੀ, ਉਹ ਕਿਸੇ ਬੱਚੀ ਨੂੰ ਵੱਜਾ ਔਰ ਲੋਕਾਂ ਨੇ ਉਹਨੂੰ ਕੁੱਟਿਆ ਲੋਕਲ ਨੂੰ, ਲੇਕਿਨ ਉਹ ਜ਼ਾਹਰ ਹੈ ਵੀ ਜਿਹੜੀ ਉਹ ਜ਼ਿਆਦਾ ਰੈਲੇਵੈਂਟ ਲੱਗਦਾ ਹੈ ਕਿ ਵੀ ਜਿਹੜਾ ਉਸ ਦੇ ਨਾਲ ਸ਼ਰਾਰਤ ਕੀਤੀ, ਔਰ ਇਹ ਕਿਸੇ ਵੀ ਕਲਚਰ 'ਚ ਟੋਲਰੇਟ ਨਹੀਂ ਹੁੰਦਾ। ਔਰ ਉਹ ਬਾਅਦ 'ਚ ਆਪਣੇ ਗੁੰਡਿਆਂ ਦੇ ਨਾਲ ਉਹ ਵੀ ਬਹਾਨਾ ਲੱਭ ਰਹੇ ਹੁੰਦੇ ਨੇ, ਕਿਉਂਕਿ ਇਹ ਪੈਟਰਨ ਜੇ 2017 'ਚ ਉਹਨਾਂ ਤੇ ਘਰ ਢਾਣ ਦਾ ਔਰ ਦੂਜਾ ਆਰਮੀ ਕੰਟੋਨਮੈਂਟ ਵੱਲੋਂ ਹੀ ਹੋ ਰਿਹਾ ਸੀ। ਸੋ ਜ਼ਾਹਰ ਹੈ ਵਿਚਾਰੇ ਉਹਨਾਂ ਸਿੱਖਾਂ ਦਾ ਕੋਈ ਮਾਈ ਬਾਪ, ਕੋਈ ਵਾਲੀ ਵਾਰਸ ਨਹੀਂ ਹੋਏਗਾ। The situation flared up in the evening after a person had been beaten up in Punjabi Lane earlier in the morning। ਇਹ ਸਵੇਰ ਦੇ ਵਿੱਚ ਵਾਕਿਆ ਹੁੰਦਾ ਹੈ, ਸ਼ਾਮ ਨੂੰ ਜਿਹੜਾ ਹੈ ਇਹ ਸਿਚੁਏਸ਼ਨ ਹੋਰ ਵੀ ਮਾੜੀ ਹੁੰਦੀ ਹੈ। Some residents of Punjabi Lane said that a government-owned bus hit a girl in the locality in the morning and the person who was driving the vehicle even used foul language in the heat of the moment। So ਜ਼ਾਹਰ ਹੈ ਕਿ ਵੀ ਉਸ ਨੇ ਭੱਦੇ ਮਜ਼ਾਕ ਜਿਹੜੇ ਨੇ ਉਹਨੂੰ ਨਾਲੇ ਉਹਨੂੰ ਗੱਡੀ ਥੱਲੇ ਦਿੱਤਾ ਹੋਏਗਾ, ਉਹਨੂੰ ਹਿੱਟ ਕੀਤਾ ਹੋਏਗਾ heat of the moment। Following the incident there was a heated argument and the person was reportedly roughed up and the matter was later compromised। However, situation turned volatile in the evening when a large group of about 200-300 unruly persons came towards Punjabi Lane। As the police was deployed in the area, the mob started pelting stones at the police personnel who had to bear the brunt। ਕਿ ਸ਼ਾਮ ਨੂੰ ਫਿਰ 200-300 ਦੀ ਜਿਹੜੀ ਭੀੜ ਹੈ ਉਹਨੇ ਉਸ ਆਬਾਦੀ ਤੇ ਹਮਲਾ ਕੀਤਾ, ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਉੱਤੇ ਵੀ ਪਥਰਾਅ ਕੀਤਾ ਗਿਆ। As the situation turned worse, more forces were requestioned and the local police was surprised at the sudden turn of events। ਕਿਉਂਕਿ ਜਦੋਂ ਅਸੀਂ ਕ੍ਰਿਸਚੀਅਨ 75% ਆਬਾਦੀ ਦੀ ਗੱਲ ਕਰਦੇ ਹਾਂ, ਖੁਦ ਉਹ ਮਿਲਟਰੀ ਦੇ ਜ਼ੁਲਮ ਦੇ ਜਿਹੜੇ ਨੇ ਵਿਕਟਮ ਹੁੰਦੇ ਨੇ, ਉਹ ਕਿਸੇ ਹੋਰ ਮਾਈਨੋਰਿਟੀ ਨੂੰ ਅਟੈਕ ਕਰਨ, ਇਹ ਗੱਲ ਸਮਝ ਨਹੀਂ ਆਉਂਦੀ। ਪਰ ਹੁਣ ਜਦੋਂ ਰਵੀਸ਼ ਕੁਮਾਰ ਵਰਗਾ ਇਹ ਕਹਿੰਦਾ ਹੈ ਕਿ ਹੁਣ ਕਿਸੇ ਪਾਰਟੀ ਦੇ ਲੀਡਰ ਨੂੰ ਕਿਤੇ ਭੀੜ ਨੂੰ ਲੀਡ ਕਰਨ ਦੀ ਲੋੜ ਨਹੀਂ, ਉਹ ਭੀੜ ਹੀ ਇਸ ਕਦਰ ਨਫ਼ਰਤ ਨਾਲ ਭਰ ਦਿੱਤੀ ਗਈ ਹੈ ਕਿ ਹੁਣ ਭੀੜ ਹੀ ਚਾਰ ਚਫੇਰੇ ਰਾਜ ਕਰੇਗੀ। ਔਰ ਇਹ ਵਰਤਾਰਾ ਅਸੀਂ ਸਮਝਦੇ ਹਾਂ ਵੀ ਇਸ ਨੂੰ ਬੇਸ਼ੱਕ ਅਜੇ ਜਿਵੇਂ ਮੈਂ ਕਿਹਾ ਵੀ ਫੁੱਲ ਸਟੋਰੀ ਸਾਹਮਣੇ ਨਹੀਂ ਆਈ, ਪਰ ਇਹ ਮੱਥਾ ਠਣਕਦਾ ਹੈ ਕਿ ਇਹ ਉਸ ਨੀਤੀ ਦਾ ਹੀ ਹਿੱਸਾ ਹੈ। ਕਿਉਂਕਿ ਜੇ ਪੰਜਾਬ ਜਾਂ ਦਿੱਲੀ 'ਚ ਸਿੱਖਾਂ ਨੂੰ ਸਿੱਧੇ ਤੌਰ ਤੇ ਅਜੇ ਅਟੈਕ ਕਰਦੇ ਨੇ ਤਾਂ ਉਹ ਸਮਝਦੇ ਨੇ ਵੀ ਇਸ ਦਾ ਜਿਹੜਾ ਹੈ ਉਹ ਜਵਾਬੀ ਵੀ ਕਾਰਵਾਈ ਹੋਏਗੀ। ਸੋ ਜਿਹੜਾ ਫੀਅਰ ਫੈਕਟਰ ਹੁੰਦਾ ਹੈ ਜਦੋਂ ਤੁਸੀਂ ਉਹ ਜਿਵੇਂ ਪੰਜਾਬੀ ਦੇ ਵਿੱਚ ਕਾਂ ਮਾਰ ਕੇ ਟੰਗਣ ਦੀ ਅਸੀਂ ਗੱਲ ਕਰਦੇ, ਉਹਦਾ ਮਤਲਬ ਇਹ ਹੁੰਦਾ ਵੀ
ਬਾਕੀਆਂ ਨੂੰ ਸਬਕ ਦੇਣਾ ਕਿ ਵੀ ਇਹ ਖੇਤ ਨੂੰ ਹੁਣ ਤੁਸੀਂ ਉਜਾੜ ਨਹੀਂ ਸਕਦੇ। ਸੋ ਉਹਨਾਂ ਨੇ ਕਿਸ ਕਿਸਮ ਨਾਲ ਵਿਚਾਰੀ ਥੋੜੀ ਗਿਣਤੀ ਦੇ ਵਲਨਰੇਬਲ, ਉਹ ਗਰੀਬ ਦਲਿਤ ਸਿੱਖ ਹੋਣਗੇ, ਕੋਈ ਹੋਰ ਗਰੀਬ ਉੱਥੇ ਲੋਕਲ ਧੰਦੇ ਕਰਨ ਵਾਲੇ ਹੋਣਗੇ, ਉਹਨਾਂ ਨੂੰ ਭੀੜ ਰਾਹੀਂ ਟਾਰਗੇਟ ਕਰਵਾਇਆ। ਹਕੂਮਤ ਦੇ ਵਿੱਚ ਬੀਜੇਪੀ ਸ਼ਾਮਲ ਹੈ, ਔਰ ਬਹੁਤ ਵਾਰੀ ਜਦੋਂ ਇਸ ਕਿਸਮ ਦੇ ਗੁੰਡੇ ਨੇ, ਜਦੋਂ ਇੱਕ ਤੁਸੀਂ ਗੁੰਡਾ ਐਲੀਮੈਂਟ ਹੀ ਕਰ ਦਿੱਤਾ ਹੈ, ਉਹਨਾਂ ਨੂੰ ਲੁੱਟ ਖਸੁੱਟ ਕਿ ਭਾਈ ਇਹ ਲੋਕ ਚਲੇ ਜਾਣ, ਇਹਨਾਂ ਦਾ ਲੁੱਟ ਲਓ ਸਮਾਨ ਔਰ ਉਹਨਾਂ ਤੇ ਕਬਜ਼ੇ ਕਰੋ। ਇਹੀ ਰੁਚੀ ਜਿਹੜੀ ਹੈ ਨਵੰਬਰ 84 ਚ ਇਹਨਾਂ ਨੇ ਉਹਨਾਂ ਭੀੜਾਂ ਨੂੰ ਜਿਹੜੀ ਹੈ ਉਹ ਅਨਲੀਸ਼ ਕਰਕੇ ਕੀਤੀ। ਇਹੀ ਵਰਤਾਰਾ 2002 ਚ ਗੁਜਰਾਤ ਮੁਸਲਮਾਨਾਂ ਦੇ ਨਾਲ ਰਿਹਾ। ਔਰ ਹਾਊਐਵਰ ਸਿਚੁਏਸ਼ਨ ਟਰਨਡ ਵਾਇਲੈਂਟ ਇਨ ਦਾ, ਇਹ ਮੈਂ ਪੜ੍ਹ ਦਿੱਤਾ ਹੈ, as the situation turned worse, more forces were requestioned and the local police was surprised at the sudden turn of events. Later anti-riot vehicles and fire tenders were deployed in the area and police had to burst tear gas shells in the area to disperse the mob. ਕਿਉਂਕਿ ਜ਼ਾਹਿਰ ਹੈ ਜਿਹੜੀਆਂ ਖਾਲਸਾ ਹਾਈ ਦੇ ਉੱਤੇ ਪਿਕਚਰਸ ਚੱਲ ਰਹੀਆਂ, ਅੱਗ ਨਜ਼ਰ ਆ ਰਹੀ ਹੈ, ਸੋ ਜੇ ਜਿਹੜੇ ਨੇ ਫਾਇਰ ਇੰਜਨ ਔਰ ਦੂਜੇ ਕੀਤੇ ਗਏ ਨੇ ਦਾ ਮਤਲਬ ਹੈ ਕਿ ਉਹ ਜ਼ਿੰਦਾ ਸਾੜਨ ਦੀ ਲਾਈਨ ਜੋ ਨਵੰਬਰ 84 ਦਾ ਵਰਤਾਰਾ ਸੀ ਉਹ ਇੱਥੇ ਵੀ ਉਹਨਾਂ ਨੇ ਕੀਤੇ। ਔਰ ਇਟ ਵਾਸ ਆਲਸੋ ਸੀਨ ਦੈਟ ਹੂਲੀਗਨਸ ਵਰ ਥਰੋਇੰਗ ਸਟੋਨਸ ਐਟ ਅਰਾਊਂਡ 40-50 ਪੁਲਿਸ ਪਰਸਨਲ who were stationed at Montfran, and a time came arson attempts were also made by the mob. Agzani. So the police, after coordinating with the fire tenders, rushed towards the hooligans to disperse them. Soon after the incident, police put up a Naka check at GS Road and didn't allow any vehicle to go towards Montfran. Meanwhile, some hooligans also came to a few journalists who were covering the happenings and warned them not to record their photos, saying, "Don't show our picture." At the time of the incident, one journalist was also hit by the stones and was given 3 stitches in the hospital. So, ये क्योंकि काफ़ी अंडर रिपोर्टेड है सारी गल, और इस तो अंदाज़ा हो रहा है भी सिचुएशन जो जर्नलिस्ट अंडर अटैक है, टांके लगे ने, फायर बुझाण वाले आए ने, एडिशनल पुलिस रन हो रही है, सो उत्थे भेजी है। सो जाहिर है भी ये जड़ी हेट दा इन्हां ने नफरत दी फसल बीजी है, और इन्हां ने जिथे मुसलमाना और ईसाइयां नू रेस्ट ऑफ द कंट्री टारगेट किया है, उत्थे जे हुण पंजाब दे विच असीं देखते हैं, और मैं अजे क्योंकि स्टेट डिपार्टमेंट की रिपोर्ट अबाउट इंडिया आई है, काफ़ी मेरा ख्याल 70 सफ़े की है, मैं उन्होंने प्रॉपर नहीं सी गो थ्रू कर सके, मोस्ट लाइकली कल मैं डिस्कस करांगा। तो उहदे जिहड़ा एक पॉइंट आउट किया गया है कि जी सिख मिलीटेंट्स ने क्रिश्चियन नूं जिहड़ा वो टारगेट किया, क्रिश्चियन पैस्टर दे उत्ते उहदी असैसीनेशन की। सो जाहिर है कि भी ये जिहड़ा पार्ट पंजाब च इन्हां ने कोशिश की, जिवें मुसलमानों के खिलाफ सिखां नूं भड़काउण दी जां वाइसा वरसा, जदों मलेरकोटले दे विच कुरान मजीद की बेहुरमती की गई और बाद सामने आया भी उहदे तां विश्व हिंदू परिषद और बीजेपी के बंदे इनवॉल्व ने। ईसाइयां दे उत्ते इन्हां ने हालांकि खुद ईसाई जथेबंदियां ने RSS वाल टारगेट किया, पर उन्होंने सिख नौजवानों नूं इसे लिए लिआंदा ताकि बाहरलिआं नूं दस्सिया जा सके कि जी सिख जिहड़े ने वो ईसाइयां नूं टॉलरेट नहीं करते। और हुण ये जो मेघालय दे विच सामने आ रहा है, जिथे 75% आबादी ईसाइयां दी है, ज़ाहिर है उन्हां हूलीगॉन्स दे विच ज़्यादा लोकल लोग ईसाई होणगे। हुण ये उन्हां माइनॉरिटीज़ नूं भी इकट्ठा नहीं होण देना चाहुंदे, एक नूं जिवें दूजे दे खिलाफ वरत रहे ने, जिवें आसाम दा मेजर गोगोई कश्मीर दे विच जो कर रहा है, उन्हें ह्यूमन शील्ड भी बनाया, बच्ची दे नाल भी जिहड़ा वो होया, उन्होंने क्लीन चिट दे दी, उन्होंने मैडल भी दिता है। सो कुल मिला के जिहड़ी ये खेड है, ये हालांकि कोई साडे कोल जिवें मैं कहा भी अजे तो खबर एमर्ज हो रही है, सो कुल मिला के ये पार्ट सामने है कि इस पासे टोटली जिहड़ा एक प्लैंड तरीके दे नाल हूलीगन्स मॉब माइनॉरिटीज़ नूं एक दूजे दे खिलाफ पिट करना, और ईवन मेघालय जिहड़ा जाके दूजे सिरे दे उत्ते है जिथे 2 सदियां तो सिख रहिंदे ने, उन्होंने बेघरे कर देना। ये जिहड़ा ये बिना प्लॉट तो, और उत्थे तो इन्नी फौज बैठी हुई है, सारा रीजन नॉर्थ ईस्ट का फौज के कंट्रोल च है, किवें इन्नी वड्डी क्राउड जां इस तरीके दे नाल जिहड़ा ये वायलेंस हुई। सो जाहिर है कि भी ये एक खतरनाक रुझान है। सो एक पासे तो उत्थे लॉलेसनेस है, दूसरे पासे जदों असीं इस सैगमेंट च दूसरा टॉपिक जिहड़ा मैं लिया कि अज डोनाल्ड ट्रंप नाल रिलेटेड है कि डोनाल्ड ट्रंप पार्डन्स इंडियन अमेरिकन convicted of making illegal campaign contribution।
ਇਹ ਜਿਹੜਾ ਮਿਸਟਰ ਦਿਨੇਸ਼ ਡੀ ਸੂਜ਼ਾ ਇਹਨੂੰ ਸਜ਼ਾ ਹੋਈ ਸੀ ਕਿਉਂਕਿ ਇਹਨੇ ਇਹ ਕੰਜ਼ਰਵੇਟਿਵ ਪਾਰਟੀ ਦਾ ਪੋਲੀਟੀਕਲ ਕਮੈਂਟੇਟਰ ਹੈ, ਫਿਲਮਾਂ ਵੀ ਬਣਾਉਂਦਾ ਹੈ ਜੀ, ਔਰ ਇਹਨੂੰ ਸਜ਼ਾ ਹੋਈ ਸੀ ਕਿਉਂਕਿ 2014 ਦੇ ਵਿੱਚ ਇਸ ਦੇ ਉੱਤੇ ਇਹ ਗੱਲ ਪ੍ਰੂਵ ਹੋਈ ਕਿ ਇਹਨੇ ਆਪਣੇ ਦੋ ਐਸੋਸੀਏਟਸ ਨੂੰ $10,000 ਜਿਹੜਾ ਉਹ ਕੈਸ਼ ਦਿੱਤਾ ਹੈ ਕਿ ਵੀ ਉਹ ਸੈਨੇਟ ਕੈਂਪੇਨ ਦੇ ਵਿੱਚ ਰਿਪਬਲਿਕਨ ਕੈਂਡੀਡੇਟ ਸੀ ਵੈਂਡੀ ਲੌਂਗ, ਉਹਨੂੰ ਉਹ ਕੰਟਰੀਬਿਊਟ ਕਰੇ ਔਰ ਇਸ ਤਰੀਕੇ ਦੇ ਨਾਲ ਉਦੋਂ ਜਿਹੜਾ ਮੈਕਸਿਮਮ ਇੰਡੀਵਿਜੂਅਲ ਕੰਟਰੀਬਿਊਸ਼ਨ $5,000 ਹੋ ਸਕਦੀ ਸੀ ਜੀ, ਲੇਕਿਨ ਇਹਨੇ ਇਹ ਜਿਵੇਂ ਇਲੈਕਸ਼ਨ ਲਾਜ਼ ਨੂੰ ਵਾਇਓਲੇਟ ਕਰਨਾ ਹੈ, ਜਿਵੇਂ ਇੱਥੇ ਮਿਸਟਰ ਛਟਵਾਲ ਨੇ ਕੀਤਾ ਡੈਮੋਕ੍ਰੈਟਿਕ ਪਾਰਟੀ ਲਈ, ਹਿਲਰੀ ਕਲਿੰਟਨ ਲਈ, ਔਰ ਉਹਨੂੰ ਵੀ ਜਿਹੜੀ ਹੈ ਸਜ਼ਾ ਹੋਈ ਸੀ। So he was sentenced to 5 years of probation, including 8 months of supervised stay at a halfway house and fined $30,000, reported CNN. So ਇਹਨੂੰ ਦਿਨੇਸ਼ ਨੂੰ ਸਜ਼ਾ ਹੋਈ ਸੀਗੀ ਕਿ 8 ਮਹੀਨੇ ਜਿਹੜਾ ਉਹ ਘਰ ਦੇ ਵਿੱਚ ਰਹੇਗਾ, ਉਹਦੇ ਤੇ ਸੁਪਰਵਿਜ਼ਨ ਹੋਏਗਾ, ਉਹ ਲਾ ਦਿੰਦੇ ਨੇ ਇਲੈਕਟ੍ਰੋਨਿਕ ਡਿਵਾਈਸ ਜੇ। 5 ਸਾਲ ਪ੍ਰੋਬੇਸ਼ਨ ਤੇ ਸੀ ਉਹਨੇ ਔਰ $30,000 ਜਿਹੜਾ ਹੈ ਉਹ ਉਹਨੂੰ ਜੁਰਮਾਨਾ ਸੀ। ਹੁਣ ਕੋਈ ਏਡੀ ਨਹੀਂ ਸੀ ਕਿ ਵੀ ਉਹ ਕੋਈ ਉਹਨੂੰ ਕੋਈ ਰਿਗੂਲਸ ਇੰਪ੍ਰਿਜ਼ਨਮੈਂਟ ਹੈ, ਜੇਲ੍ਹ 'ਚ ਹੈ, ਲੇਕਿਨ ਇਹ ਦੱਸਣ ਦੇ ਲਈ ਟਰੰਪ ਦਾ ਇਹ ਰਾਈਟ ਵਿੰਗਰਸ ਨੂੰ ਕਿ ਵੀ ਈਵਨ ਇਹਨਾਂ ਦਾ ਜੇ ਕੋਈ ਕ੍ਰਿਮੀਨਲ ਵੀ ਹੈ ਔਰ ਕਿਉਂਕਿ ਰਿਪਬਲਿਕਨ ਹੈ ਔਰ ਇੰਡੀਅਨ ਹੈ, ਉਸ ਨੂੰ ਜਿਹੜੀ ਹੈ ਮਾਫੀ ਦਿੱਤੀ ਗਈ। ਔਰ ਇਹ ਜਿਹੜਾ ਔਨ ਥਰਸਡੇ ਡੀ ਸੂਜ਼ਾ ਸੈਡ ਫਾਰਮਰ ਉਹਨੇ ਬਰਾਕ ਓਬਾਮਾ ਨੂੰ ਬਲੇਮ ਕੀਤਾ ਹੈ ਕਿ ਜੀ ਉਹਦੇ ਸਟੂਜਸ ਨੇ ਮੈਨੂੰ ਇਸ ਦੇ ਵਿੱਚ ਕੀਤਾ, ਪਰ ਜ਼ਾਹਰ ਹੈ ਵੀ ਜਦੋਂ ਕੋਰਟ ਕਨਵਿਕਸ਼ਨ ਹੁੰਦੀ ਹੈ ਉਹ ਤਾਂ ਬਿਨਾਂ ਸਬੂਤਾਂ ਤੋਂ ਨਹੀਂ ਹੁੰਦੀ ਔਰ ਉਹਦੇ 'ਚ ਉਹਨੇ ਜਿਹੜਾ ਇਸ ਪਾਰਡਨ ਤੋਂ ਬਾਅਦ ਲਿਖਿਆ ਉਹਨੇ ਕਿਹਾ ਜੀ ਓਬਾਮਾ ਐਂਡ ਹਿਜ਼ ਸਟੂਜਸ ਟ੍ਰਾਈ ਟੂ ਐਕਸਟਿੰਗੁਇਸ਼ ਮਾਈ ਅਮਰੀਕਨ ਡ੍ਰੀਮ and destroy my faith in America. Thank you, Donald Trump, for fully restoring both. ਕਿ ਜੀ ਉਹ ਕਹਿੰਦਾ ਜੀ ਮੇਰਾ ਅਮਰੀਕਨ ਡ੍ਰੀਮ ਦੇ ਵਿੱਚ ਤੁਸੀਂ ਅਮਰੀਕਨ ਡ੍ਰੀਮ ਕਰਪਸ਼ਨ ਹੈ, ਸੋ ਜਿਹੜੇ ਗੰਦ ਉੱਥੋਂ ਦਾ ਹੈ ਉੱਥੇ ਗੁੰਡਾਗਰਦੀ ਔਰ ਦੂਜੇ ਉਹ ਇਸ ਸਿਸਟਮ ਦੇ ਵਿੱਚ ਵੀ ਲਿਆਉਂਦੇ ਨੇ। ਔਰ ਇਹ ਜਿਹੜਾ ਪ੍ਰੀਤ ਬਰਾਰਾ ਸੀ who brought the charges against the political pundit when he was the US attorney for the Southern District of New York said the case was not unfair. De Souza intentionally broke the law, voluntarily pled guilty, apologized for his conduct, and the judge found no unfairness. ਉਹਨੇ ਕਿਉਂਕਿ ਪ੍ਰੀਤ ਬਰਾਰਾ ਸੀ ਜਿਹਨੇ ਇਹਨੂੰ ਜਿਹੜਾ ਚਾਰਜ ਕਰਵਾਇਆ ਸੀ, ਸੋ ਉਹਨੇ ਕਿਹਾ ਜੀ ਇਹ ਖੁਦ ਮੰਨਿਆ, ਜੱਜ ਨੇ ਉਹਨੂੰ ਜਿਹੜਾ ਸਜ਼ਾ ਦਿੱਤੀ ਔਰ ਉਹਨੇ ਖੁਦ ਗਿਲਟੀ ਪਲੀਡ ਕੀਤਾ, ਮਾਫੀ ਮੰਗੀ ਔਰ ਇਹਦੇ 'ਚ ਜਿਹੜਾ ਹੁਣ ਜ਼ਾਹਰ ਹੈ ਕਿ ਵੀ ਇਸ ਮੁਲਕ ਦੇ ਵਿੱਚ ਵੀ ਜਿਹੜਾ ਇਹਨਾਂ ਦਾ ਗੰਦ ਔਰ ਕਰਪਸ਼ਨ ਹੈ ਇਸ ਨੂੰ ਪੋਲੀਟੀਕਲ ਬਰਾਉਨੀ ਪੁਆਇੰਟਸ ਬਣਾਉਣ ਦੇ ਲਈ, ਕਿਉਂਕਿ ਇਹੀ ਰਿਪਬਲਿਕਨ ਗਰੁੱਪ ਹੈ ਜਿਨ੍ਹਾਂ ਦੀ ਹਿੰਦੂ ਫਾਊਂਡੇਸ਼ਨ ਹੈ ਇੱਥੇ ਨਿਊ ਜਰਸੀ 'ਚ ਕਿੰਨੇ ਮਿਲੀਅਨ ਇਕੱਠੇ ਕਰਕੇ ਟਰੰਪ ਨੂੰ ਦਿੱਤਾ ਸੀ। ਸੋ ਮਨੀ ਟਾਕਸ, ਔਰ ਮਨੀ ਟਾਕਸ ਦਾ ਮਤਲਬ ਇਹ ਹੈ ਵੀ ਉੱਥੇ ਤਾਂ ਗੁੰਡਾਗਰਦੀ, ਹੁਲੀਗਨ ਔਰ ਲਾਅ ਬ੍ਰੇਕਰ ਹੈ ਹੀ ਨੇ, ਇੱਥੇ ਈਵਨ ਪ੍ਰੈਜ਼ੀਡੈਂਟ ਟਰੰਪ ਨੇ ਵੀ ਦੱਸ ਦਿੱਤਾ ਹੈ ਕਿ ਬਈ ਇਹ ਜਿਹੜੀ ਉਹ ਵੀ ਇਸ ਵੇਲੇ ਪੂਰੇ ਤੌਰ ਦੇ ਉੱਤੇ ਇਸ ਕਰਪਟ ਮਾਨਸਿਕਤਾ ਦਾ ਸ਼ਿਕਾਰ ਹੈ, ਜਿਹੜਾ ਜਿਸ ਬਾਰੇ ਕਦੇ ਨਿਰਾਦ ਚੌਧਰੀ ਨੇ ਇੰਡੀਅਨਸ ਬਾਰੇ ਕਿਹਾ ਸੀ, ਇਹਨਾਂ ਦੇ ਬੰਗਾਲੀ ਰਾਈਟਰ ਸੀ, ਉਹਨੇ ਕਿਹਾ ਸੀ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ ਜੀ, ਔਰ ਇਹ ਗੱਲ ਸਾਬਤ ਹੁੰਦੀ ਹੈ ਵੀ ਇਹ ਹੁਣ ਇਹਨਾਂ ਦਾ ਅਮਰੀਕਨ ਡ੍ਰੀਮ ਜਿਹੜਾ ਇਹ ਉਹ ਜੈਨੇਟਿਕ ਕਰਪਸ਼ਨ ਜਿਹੜੀ ਹੈ ਇੱਥੇ ਲੈ ਕੇ ਆਏ ਜੀ। ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ। ਤੁਸੀਂ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।